ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਅੱਜ 25 ਜੂਨ 2014 ਦਾ ਦਿਨ ਸਿੱਖ ਕੌਮ ਦੇ ਬਹਾਦਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 298ਵਾਂ ਸ਼ਹੀਦੀ ਦਿਨ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਜਿੱਥੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ, ਉੱਥੇ ਆਪਣੇ 700 ਤੋਂ ਜ਼ਿਆਦਾ ਸਾਥੀਆਂ ਨਾਲ ਸਿੱਖੀ ਦੀ ਆਨ ਸ਼ਾਨ ਨੂੰ ਕਾਇਮ ਰੱਖਦਿਆਂ ਸ਼ਹੀਦੀ ਜਾਮ ਵੀ ਪੀਤਾ। ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ। ਇੱਕ ਪਾਸੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਿਤ ਕਰਕੇ ਸਿੱਖ ਕੌਮ ਨੂੰ ਬੁਲੰਦੀਆਂ ਤੇ ਪਹੁੰਚਾਇਆ, ਉੱਥੇ ਅੱਜ ਇਤਿਹਾਸਿਕ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਤੋਂ ਉਹਨਾਂ ਦਾ ਕਕਾਰ ਕਿਰਪਾਨ ਵੀ ਖੋਣ ਤੇ ਤੁੱਲ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਅਗਲੇ ਸਾਲ ਤੋਂ 6 ਜੂਨ ਦੇ ਕੱਲੂਕਾਰੇ ਸਮਾਗਮ ਦੌਰਾਨ ਕਿਸੇ ਨੂੰ ਵੀ 3 ਫੁੱਟੀ ਕਿਰਪਾਨ ਲੈ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਸਿੱਖ ਹੱਕਾਂ ਦੀ ਰਾਖੀ ਲਈ ਬਣੀ ਸ਼੍ਰੋਮਣੀ ਕਮੇਟੀ ਅੱਜ ਸਿੱਖਾਂ ਨੂੰ ਹੀ ਬੇਹਥਿਆਰੇ ਕਰਨ ਤੇ ਆ ਤੁਲੀ ਹੈ। ਮੱਕੜ ਦਾ ਇਹ ਬਿਆਨ ਜਿੱਥੇ ਸਿੱਖ ਹਿਰਦਿਆਂ ਨੂੰ ਬਲੁੰਦਰਨ ਵਾਲਾ ਹੈ, ਉੱਥੇ ਇਸ ਗੱਲ ਦਾ ਵੀ ਸਬੂਤ ਹੈ ਕਿ ਬਾਦਲ ਦਲ ਕਿਸ ਹੱਦ ਤੱਕ ਹਿੰਦੂਤਵਾ ਦਾ ਹੱਥ ਠੋਕਾ ਬਣ ਕੇ ਡੀਜਨਰੇਟ ਹੋ ਚੁੱਕਿਆ ਹੈ। ਵਿਊਅਰਸ, ਅੱਜ ਅਸੀਂ ਇਹਨਾਂ ਵਿਸ਼ਿਆਂ ਸੰਬੰਧੀ ਗੱਲਬਾਤ ਕਰਾਂਗੇ ਸਿੱਖ ਵਿਦਵਾਨ ਤੇ ਸਕਾਲਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। जी डॉक्टर साहब, वाहिगुरू जी का खालसा वाहिगुरू जी की फतेह। वाहिगुरू जी की फतेह जी। वाहिगुरू जी का खालसा वाहिगुरू जी की फतेह जी। डॉक्टर साहब, ਅੱਜ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਖਸੀਅਤ, ਉਹਨਾਂ ਵੱਲੋਂ ਦੁਸ਼ਟਾਂ ਨੂੰ ਸੋਧਣ ਅਤੇ ਰਾਜ ਭਾਗ ਸਥਾਪਿਤ ਕਰਨ ਸੰਬੰਧੀ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ। ਹਾਂਜੀ, ਬਾਬਾ ਬੰਦਾ ਸਿੰਘ ਬਹਾਦਰ ਬੜੀ ਯੂਨੀਕ ਪਰਸਨੈਲਿਟੀ ਦੇ ਮਾਲਕ ਸੀ ਜੀ। ਉਹਨਾਂ ਨੇ ਇੱਕ ਰੈਵੋਲੂਸ਼ਨ ਲੈ ਕੇ ਆਂਦਾ ਪੰਜਾਬ ਦੇ ਵਿੱਚ, ਜਿਹੜਾ ਕਿ ਆਪਣੇ ਆਪ ਦੇ ਵਿੱਚ ਜਿਹਦੀ ਕੋਈ ਮਿਸਾਲ ਨਹੀਂ ਦੁਨੀਆ ਦੇ ਇਤਿਹਾਸ ਦੇ ਵਿੱਚ। ਹਾਂਜੀ, ਇੱਕ ਐਡੀ ਵੱਡੀ ਸਲਤਨਤ ਜਿਸ ਦਾ ਇਹ ਪ੍ਰਭਾਵ ਸੀ ਕਿ ਇਸ ਨੂੰ ਹਰਾਇਆ ਹੀ ਨਹੀਂ ਜਾ ਸਕਦਾ। ਇਨਵਿੰਸੀਬਿਲਿਟੀ ਦਾ ਉਹਨਾਂ ਦੇ ਉੱਤੇ ਇਮੇਜ ਸੀ ਕਿ ਇਹ ਮੁਗਲ ਐਮਪਾਇਰ ਜਿਹੜਾ ਹੈ ਇਤਨਾ ਤਾਕਤਵਰ ਆ, ਇਤਨਾ ਸ਼ਕਤੀਸ਼ਾਲੀ ਆ, ਇਤਨੀ ਇਹਦੀ ਆਰਮੀ ਸਟਰੋਂਗ ਆ ਕਿ ਇਸ ਨੂੰ ਚੈਲੰਜ ਹੀ ਨਹੀਂ ਕੀਤਾ ਜਾ ਸਕਦਾ। ਉਸ ਚੈਲੰਜ, ਉਸ ਚੀਜ਼ ਨੂੰ ਤੋੜਨ ਲਈ ਬੰਦਾ ਸਿੰਘ ਬਹਾਦਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ। ਉਸ ਦੇ ਪਿੱਛੇ ਕੀ ਚੀਜ਼ ਆ, ਕਿਹੜੀ ਤਾਕਤ ਆ, ਕਿਹੜੀ ਸ਼ਕਤੀ ਆ ਬੰਦਾ ਸਿੰਘ ਬਹਾਦਰ ਦੇ ਪਿਛਲੇ ਪਾਸੇ, ਉਹ ਹੈ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ, ਗੁਰੂ ਗੋਬਿੰਦ ਸਿੰਘ ਦੇ ਆਦਰਸ਼, ਗੁਰੂ ਗੋਬਿੰਦ ਸਿੰਘ ਦੇ ਸਿਧਾਂਤ। ਸੋ ਸਿੱਖ ਗੁਰੂਆਂ ਦੇ ਸਿਧਾਂਤ ਨੇ ਇੱਕ ਐਸੀ ਸ਼ਕਤੀ ਬਖਸ਼ੀ ਬੰਦਾ ਸਿੰਘ ਬਹਾਦਰ ਨੂੰ ਔਰ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਲੋਕ ਸੀ ਉਹਨਾਂ ਨੂੰ, ਕਿ ਉਹ ਐਡੀ ਵੱਡੀ ਸਲਤਨਤ ਦੇ ਖਿਲਾਫ ਖੜੇ ਹੋ ਕੇ ਉਸ ਨੂੰ ਹਰਾ ਕੇ ਇੱਕ ਐਸਾ ਸਟਰੋਂਗ ਔਰ ਐਸਾ ਯੂਨੀਕ ਰਾਜ ਐਸਟੈਬਲਿਸ਼ ਕੀਤਾ ਜਿਹੜੀ ਦੁਨੀਆ ਦੇ ਵਿੱਚ ਉਸ ਦੀ ਕੋਈ ਮਿਸਾਲ ਨਹੀਂ। ਪਹਿਲਾਂ ਆਪਾਂ ਦੇਖੀਏ ਕਿ ਜਿਹੜਾ ਬੰਦਾ ਸਿੰਘ ਬਹਾਦਰ ਆ ਉਹ ਕੌਣ ਸੀ। ਉਹਦਾ ਪਹਿਲਾ ਨਾਮ ਸੀ ਲਛਮਣ ਦਾਸ, ਔਰ ਫਿਰ ਉਸਨੇ ਵੈਰਾਗੀ ਬਣ ਗਿਆ, ਉਸਨੇ ਦੁਨੀਆ ਤਿਆਗਤੀ ਔਰ ਸਾਧੂ ਸੰਤ ਜਿਹਾ ਬਣ ਕੇ ਇੱਧਰ ਉੱਧਰ ਜਾਣ ਲੱਗਿਆ। ਫਿਰ ਗੋਦਾਵਰੀ ਇੱਕ ਦਰਿਆ ਜਿਹੜਾ ਦੱਖਣ ਦੇ ਵਿੱਚ, ਉਸ ਦੇ ਕਿਨਾਰੇ ਦੇ ਉੱਤੇ ਜਾ ਬੈਠਾ ਔਰ ਉਸਨੇ ਆਪਣਾ ਨਾਮ ਮਾਧੋ ਦਾਸ ਰੱਖ ਲਿਆ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਦੇ ਵਿੱਚ ਆਇਆ, ਉਸ ਦੇ ਜੀਵਨ ਦੇ ਵਿੱਚ ਬਹੁਤ ਬੜਾ ਪਰਿਵਰਤਨ ਆ ਗਿਆ। ਟੋਟਲੀ ਟਰਾਂਸਫਰਮੇਸ਼ਨ ਉਸ ਦੀ ਲਾਈਫ ਹੋ ਗਈ। ਇੱਕ ਵੈਰਾਗੀ ਤੋਂ ਉਹ ਇੱਕ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਆ ਗਿਆ। ਗੁਰੂ ਮਹਾਰਾਜ ਨੇ ਉਹਨੂੰ ਅੰਮ੍ਰਿਤ ਦਾ ਪਾਨ ਦਿੱਤੀ ਔਰ ਅੰਮ੍ਰਿਤ ਦਾ ਜਿਹੜਾ ਹੈ ਇੱਕ ਸੰਕਲਪ ਹੈ, ਉਸ ਦੇ ਪਿੱਛੇ ਇੱਕ ਬਹੁਤ ਬੜਾ ਸਿਧਾਂਤ ਹੈ ਕਿ ਤੁਹਾਡਾ ਜਿਹੜਾ ਪਿਛਲਾ ਕੋਈ ਧਰਮ ਨਹੀਂ ਰਹਿਣਾ, ਤੁਹਾਡੀ ਕੋਈ ਜ਼ਾਤ ਨਹੀਂ ਰਹਿਣੀ, ਤੁਹਾਡਾ ਕੋਈ ਕਿਸੇ ਕਿਸਮ ਦਾ ਕਿੱਤਾ ਨਹੀਂ ਰਹਿਣਾ। ਧਰਮ ਨਾਸ਼, ਕਿਰਤ ਨਾਸ਼, ਕੁਲ ਨਾਸ਼, ਸਾਰੀਆਂ ਚੀਜ਼ਾਂ ਨਾਸ਼ ਕਰਕੇ ਤੁਸੀਂ ਇੱਕ ਹੋਰ ਨਵੇਂ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਦੇ ਹੋ। ਉਹ ਹੈ ਖਾਲਸੇ ਦਾ ਰੂਪ। ਖਾਲਸੇ ਦਾ ਰੂਪ, ਜਿਹੜਾ ਖਾਲਸੇ ਦਾ ਸਿਧਾਂਤ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ। ਉਸ ਤੇ ਜਿਹੜਾ ਪਿਛੋਕੜਾ ਉਸ ਨੂੰ ਖਤਮ ਕਰਕੇ ਇੱਕ ਨਵੇਂ ਪਰਿਵਰਤਨ ਦੇ ਵਿੱਚ ਇੱਕ ਕੌਮ ਲਿਆ ਕੇ ਖੜੀ ਕਰ ਦਿੱਤੀ ਔਰ ਉਸ ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਆਪਣੀ ਨੁਮਾਇੰਦਗੀ ਦੇ ਕੇ ਪੰਜਾਬ ਦੇ ਵਿੱਚ ਆਦੇਸ਼ ਦੇ ਕੇ ਭੇਜਿਆ। ਉਸ ਨੂੰ ਹੁਕਮਨਾਮੇ ਦਿੱਤੇ, ਉਸ ਨੂੰ ਆਪਣੇ ਤੀਰਾਂ ਦੀ ਬਖਸ਼ਿਸ਼ ਕੀਤੀ ਔਰ ਉਸ ਨੂੰ ਇਹ ਆਦੇਸ਼ ਦਿੱਤਾ ਕਿ ਪੰਜਾਬ ਦੇ ਵਿੱਚ ਜਾਓ ਔਰ ਉੱਥੇ ਜੋ ਜ਼ੁਲਮ ਸਿਤਮ ਵਜ਼ੀਰ ਖਾਨ ਕਰ ਰਿਹਾ, ਜਿਹੜਾ ਸੂਬਾ ਸਰਹੰਦ ਸੀ, ਜਿਹੜਾ ਇੱਕ ਬੜਾ ਜ਼ਾਲਮ ਰੂਲਰ ਸੀ ਔਰ ਉਹ ਉਸਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਔਰ ਬੜੀ ਬੇਰਹਿਮੀ ਨਾਲ ਉਹਨਾਂ ਨਾਲ ਵਰਤਾਓ ਕੀਤਾ ਸੀ। ਉਸ ਨੂੰ ਇੱਕ ਐਸੀ ਸਜ਼ਾ ਦਿਓ ਜਿਹੜੀ ਕਿ ਦੁਨੀਆ ਦੇ ਵਿੱਚ ਯਾਦ ਰਹੇ
ਕਿ ਇਸ ਕਿਸਮ ਦਾ ਜ਼ੁਲਮ ਕਰਨ ਵਾਲੇ ਇਨਸਾਨ ਦੇ ਨਾਲ ਇਸ ਕਿਸਮ ਦਾ ਵਤੀਰਾ ਕਰਨਾ ਚਾਹੀਦਾ ਹੈ। ਜੀ। ਤੋ ਉਸ ਨੇ ਜਦੋਂ ਪੰਜਾਬ ਵੱਲ ਮੂੰਹ ਕੀਤਾ, ਪੰਜਾਬ ਦੇ ਵਿੱਚ ਆਲਰੇਡੀ ਪਹਿਲਾਂ ਹੀ ਇਤਨੀ ਬੇਚੈਨੀ ਸੀ ਕਿ ਸਾਰੇ ਲੋਕ ਜਿਹੜੇ ਸੀ ਉਹ ਤੜਪ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਕਿਸਮ ਦੇ ਜ਼ੁਲਮ ਦੇ ਖਿਲਾਫ ਕੋਈ ਨਾ ਕੋਈ ਆਵਾਜ਼ ਉਠਾਈ ਜਾਵੇ ਔਰ ਕੋਈ ਨਾ ਕੋਈ ਐਸਾ ਲੀਡਰ ਹੋਵੇ ਜਿਹੜਾ ਉਹਨਾਂ ਦੀ ਵਾਗਡੋਰ ਲੈ ਕੇ ਇਸ ਦੇ ਖਿਲਾਫ ਖੜਾ ਹੋ ਕੇ ਇੱਕ ਜਦੋਜਹਿਦ ਕਰੇ। ਤਾਂ ਇਸ ਗੱਲ ਦੀ ਉਡੀਕ ਜਦੋਂ ਹੋ ਹੀ ਰਹੀ ਸੀ ਤਾਂ ਬੰਦਾ ਬਹਾਦਰ ਉਸ ਵੇਲੇ ਸੀਨ ਦੇ ਉੱਤੇ ਆ ਕੇ ਲੋਕਾਂ ਨੇ ਉਸ ਨੂੰ ਮਤਲਬ ਸਿੱਧੇ ਤੌਰ ਦੇ ਉੱਤੇ ਜੇ ਕਿਸੇ ਦੇ ਹੱਥ ਵਿੱਚ ਕੁਲਾੜੀ ਆ, ਜੇ ਕਿਸੇ ਦੇ ਹੱਥ ਵਿੱਚ ਕੋਈ ਤਲਵਾਰ ਆ, ਜੇ ਕਿਸੇ ਦੇ ਹੱਥ ਵਿੱਚ ਕੋਈ ਸੋਟੀ ਆ, ਉਹ ਲੈ ਕੇ ਅੰਦਰ ਬੰਦਾ ਬਹਾਦਰ ਦੀ ਕਮਾਂਡ ਦੇ ਵਿੱਚ ਚਲੇ ਗਏ ਜੀ। ਔਰ ਬੰਦਾ ਬਹਾਦਰ ਨੇ ਜਦੋਂ ਮਾਲਵੇ ਦੇ ਵੱਲ ਮੂੰਹ ਕੀਤਾ ਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ, ਖਾਸ ਤੌਰ ਦੇ ਉੱਤੇ ਜਿਹੜੇ ਬੇਚੈਨੀ ਪੈਜ਼ੈਂਟਸ ਦੇ ਵਿੱਚ ਸੀ, ਕਿਸਾਨਾਂ ਦੇ ਵਿੱਚ ਜਿਹੜੀ ਬੇਚੈਨੀ ਸੀ ਕਿਉਂਕਿ ਉਹਨਾਂ ਦੇ ਨਾਲ ਇਸ ਕਿਸਮ ਦਾ ਜ਼ੁਲਮ ਕੀਤਾ ਜਾਂਦਾ ਸੀ, ਇਸ ਤਰ੍ਹਾਂ ਉਹਨਾਂ ਤੋਂ ਮਾਲੀਆ ਲਿਆ ਜਾਂਦਾ ਸੀ ਜਿਹੜੀ ਕਿ ਉਹਨਾਂ ਦੀ ਆਮਦਨ ਤੋਂ ਵੀ ਉੱਤੇ ਹੁੰਦਾ ਸੀ। ਤੋਂ ਇਸ ਕਿਸਮ ਦੇ ਹਾਲਾਤਾਂ ਦੇ ਵਿੱਚ ਸੋਨੀਪਤ ਦੇ ਵਿੱਚ ਆ ਕੇ ਉਸਨੇ ਬੜੀ ਵੱਡੀ ਲੁੱਟ ਕੀਤੀ, ਉੱਥੇ ਦਾ ਖਜ਼ਾਨਾ ਲੁੱਟਿਆ ਜਿਹੜਾ ਸਰਕਾਰੀ ਖਜ਼ਾਨਾ ਸੀ। ਔਰ ਉਹ ਖਜ਼ਾਨੇ ਨੂੰ ਲੁੱਟ ਕੇ ਦੇਖੋ, ਬੰਦਾ ਬਹਾਦਰ ਦਾ ਇੱਕ ਬਹੁਤ ਵੱਡੀ ਗੱਲ ਸੀ ਕਿ ਉਸ ਨੇ ਕੋਈ ਚੀਜ਼ ਆਪਣੇ ਆਪ ਨਹੀਂ ਲਿੱਤੀ ਬਲਕਿ ਉੱਥੇ ਦੇ ਗਰੀਬ ਲੋਕਾਂ ਨੂੰ ਉਹ ਵੰਡ ਦਿੱਤੀ। ਜਿਹੜੇ ਲੋਕ ਉੱਥੇ ਲੋੜਵੰਦ ਸੀ, ਜਿਹੜੇ ਲੋਕ ਬੜੇ ਗਰੀਬ ਸੀ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ, ਉਹਨਾਂ ਨੂੰ ਉਹ ਪੈਸਾ ਦੇ ਦਿੱਤਾ ਔਰ ਉੱਥੋਂ ਅੱਗੇ ਵਧਦੇ ਉਹ ਮਤਲਬ ਪੰਜਾਬ ਵੱਲ ਮੂੰਹ ਕੀਤਾ। ਸਭ ਤੋਂ ਵੱਡੀ ਜਿਹੜੀ ਗੱਲ ਜਿਹੜੀ ਬੰਦਾ ਬਹਾਦਰ ਨੇ ਕੀਤੀ ਉਹ ਚੱਪੜ ਚਿੜੀ ਦੀ ਲੜਾਈ ਸੀ। 10 ਮੀਲ ਦੂਰ ਸਰਹੰਦ ਤੋਂ ਜਿਹੜਾ ਵਜ਼ੀਰ ਖਾਨ ਸੀ ਉਹ ਆਪਣੀਆਂ ਫੌਜਾਂ ਨੂੰ ਲੈ ਕੇ ਆ ਕੇ ਖੜਾ ਹੋ ਗਿਆ। ਉਸਦੇ ਕੋਲ ਇੱਕ ਆਰਗੇਨਾਈਜ਼ਡ ਫੋਰਸ ਸੀ ਜੀ। ਲੇਕਿਨ ਦੂਜੇ ਪਾਸੇ ਕਮਾਲ ਦੀ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਕੋਲ ਕੋਈ ਆਰਗੇਨਾਈਜ਼ਡ ਫੋਰਸ ਨਹੀਂ ਸੀ, ਉਸਦੇ ਕੋਲ ਇੱਕ ਵਿਲ ਸੀ, ਇੱਕ ਸ਼ਕਤੀ ਸੀ, ਇੱਕ ਸਿਧਾਂਤ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਨੂੰ ਦਿੱਤਾ ਸੀ। ਔਰ ਉਸ ਦੇ ਨੀਚੇ ਜਿਹੜੇ ਲੋਕ ਸੀ ਉਹ ਵੀ ਉਸੇ ਚੀਜ਼ ਤੋਂ ਇੰਸਪਾਇਰ ਹੋਏ ਸੀ। ਇੱਕ ਇੰਸਪੀਰੇਸ਼ਨ ਸੀ, ਦੂਸਰੇ ਪਾਸੇ ਇੱਕ ਜ਼ੁਲਮ ਸਿਤਮ ਦੀ ਤਾਕਤ ਸੀ ਜੀ। ਦੋਨਾਂ ਤਾਕਤਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਔਰ ਉਹ ਲੜਾਈ ਇੱਕ ਐਸਾ ਕਮਸਾਨ ਦੀ ਲੜਾਈ ਸੀ ਜਿਹੜੀ ਕੁਝ ਘੰਟੇ ਚੱਲੀ, ਲੇਕਿਨ ਜਿਹੜਾ ਵਜ਼ੀਰ ਖਾਨ ਜ਼ਾਲਮ ਸੀ ਉਸ ਦੇ ਵਿੱਚ ਮਾਰਿਆ ਗਿਆ ਉਸ ਲੜਾਈ ਦੇ ਵਿੱਚ। ਤਾਂ ਉਸ ਤੋਂ ਬਾਅਦ ਇਹ ਸਾਰੀਆਂ ਫੌਜਾਂ ਸਰਹੰਦ ਦੇ ਵਿੱਚ ਚਲੀਆਂ, ਸਰਹੰਦ ਦੇ ਸ਼ਹਿਰ ਦੇ ਵਿੱਚ ਵੜ ਗਈਆਂ। ਸਰਹੰਦ ਦੇ ਸ਼ਹਿਰ ਵਿੱਚ ਵੜ ਕੇ ਉਹਨਾਂ ਨੇ ਸੁੱਚਾਨੰਦ ਜਿਹੜਾ ਦੀਵਾਨ ਸੀ ਉੱਥੇ ਦਾ, ਔਰ ਉਸ ਨੂੰ ਉਹਨਾਂ ਨੇ ਫੜ ਲਿਆ ਔਰ ਉਸ ਨੂੰ ਐਸੀ ਸਜ਼ਾ ਦਿੱਤੀ ਕਿਉਂਕਿ ਉਹ ਜ਼ਿੰਮੇਵਾਰ ਸੀ ਸੁੱਚਾਨੰਦ ਸਾਹਿਬਜ਼ਾਦਿਆਂ ਨੂੰ ਤਸੀਹੇ ਦੇਣ ਲਈ, ਸਾਹਿਬਜ਼ਾਦਿਆਂ ਨੂੰ ਨਿਆਂ ਦੇਣ ਲਈ, ਔਰ ਉਸਨੇ ਸਾਰੀ ਕਨਸਪੀਰੇਸੀ ਕੀਤੀ ਸੀ। ਔਰ ਵਜ਼ੀਰ ਖਾਨ ਦੀਆਂ ਵੀ ਜਿਹੜੀਆਂ ਕਬਰ ਦੇ ਵਿੱਚ ਪਈਆਂ ਹੱਡੀਆਂ ਸੀ ਉਹਨਾਂ ਨੂੰ ਵੀ ਬਾਹਰ ਕੱਢ ਕੇ ਲਟਕਾ ਦਿੱਤਾ ਗਿਆ ਤਾਂ ਕਿ ਕੌਮ ਤੇ ਗਿਰਜਾ ਉਸ ਨੂੰ ਖਾਣ ਔਰ ਲੋਕ ਦੇਖਣ ਕਿ ਜਿਹੜਾ ਜ਼ੁਲਮ ਕਰਨ ਵਾਲਾ ਇਨਸਾਨ ਉਸ ਦੇ ਨਾਲ ਇਸ ਕਿਸਮ ਦਾ ਵਤੀਰਾ ਹੁੰਦਾ। ਔਰ ਇਸੇ ਕਿਸਮ ਦੀ ਸਜ਼ਾ ਜਿਹੜੀ ਸੀ ਸੁੱਚਾਨੰਦ ਨੂੰ ਦਿੱਤੀ ਗਈ। ਔਰ ਦੇਖੋ ਕਮਾਲ ਦੀ ਗੱਲ ਹੈ ਇਤਿਹਾਸ ਦੀ, ਜਿਸ ਜਗ੍ਹਾ ਨੂੰ ਸਰਹੰਦ ਕਿਹਾ ਜਾਂਦਾ ਸੀ ਕਿ ਇਹ ਹਿੰਦੁਸਤਾਨ ਦਾ ਸਿਰ ਹੈ, ਇਹ ਹਿੰਦੁਸਤਾਨ ਦੀ ਸਾਰੀ ਸ਼ਕਤੀ ਹੈ, ਉਸ ਨੂੰ ਅੱਜ ਫਤਿਹਗੜ੍ਹ ਸਾਹਿਬ ਕਿਹਾ ਜਾਂਦਾ ਹੈ। ਉਹਦਾ ਟੋਟਲ ਨੋਮਨਕਲੇਚਰ ਸਿੱਖਾਂ ਨੇ ਬਦਲ ਕੇ ਰੱਖ ਦਿੱਤਾ ਕਿ ਸਰਹੰਦ ਨਹੀਂ, ਇਹ ਫਤਿਹ ਹੋਈ ਆ। ਫਤਿਹ ਕਿਸ ਦੀ ਹੋਈ ਆ? ਫਤਿਹ ਖਾਲਸੇ ਦੀ ਹੋਈ ਆ। ਖਾਲਸਾ ਇੱਕ ਸਿਧਾਂਤ ਦੇ ਉੱਤੇ ਖੜਾ ਹੈ, ਸਿਧਾਂਤ ਦੀ ਫਤਿਹ ਹੈ, ਇਨਸਾਨੀਅਤ ਦੀ ਫਤਿਹ ਹੈ, ਜ਼ੁਲਮ ਦਾ ਜਿਹੜੀ ਹਾਰ ਹੈ ਔਰ ਜ਼ੁਲਮ ਨੂੰ ਛਾੜਿਆ ਗਿਆ ਹੈ। ਇਹ ਇੱਕ ਬਹੁਤ ਵੱਡਾ ਕਨਸੈਪਟ ਜਿਹੜਾ ਹੈ ਐਸਟੈਬਲਿਸ਼ ਕੀਤਾ ਸਿੱਖਾਂ ਨੇ। ਔਰ ਬੰਦਾ ਸਿੰਘ ਬਹਾਦਰ ਨੇ ਹੁਣ ਬਹੁਤੀ ਡਿਟੇਲ ਜਾਣ ਦਾ ਵਕਤ ਨਹੀਂ ਕਿਉਂਕਿ ਵਕਤ ਬਹੁਤ ਥੋੜਾ ਹੈ। ਉਸ ਦੇ ਵਿੱਚ ਇੱਕ ਗੱਲ ਬਹੁਤ ਇੰਪੋਰਟੈਂਟ ਦੱਸਣ ਵਾਲੀ ਆ ਕਿ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਿਹੜੇ ਕਿਸਾਨ ਸੀ ਉਹਨਾਂ ਨੂੰ ਜ਼ਿਮੀਂਦਾਰਾਂ ਨੂੰ ਆਪਣੀ ਲੈਂਡ ਦੀ ਪੋਜੈਸ਼ਨ ਦਾ ਰਾਈਟ ਦਿੱਤਾ। ਉਸ ਤੋਂ ਪਹਿਲਾਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਿਹੜੀ ਜ਼ਮੀਨ ਸੀ ਉਹ ਸਟੇਟ ਦੀ ਪ੍ਰਾਪਰਟੀ ਮੰਨੀ ਜਾਂਦੀ ਸੀ। ਜਿਹੜੇ ਕਿਸਾਨ ਸੀ ਉਹ ਸਟੇਟ ਦੇ ਬਿਹਾਫ ਦੇ ਉੱਤੇ ਆਪਣਾ ਉਹਨੂੰ ਖੇਤੀਬਾੜੀ ਕਰਦੇ ਸੀ ਔਰ ਸਰਕਾਰ ਨੂੰ ਮਾਲੀਆ ਦਿੰਦੇ ਸੀ। ਪਹਿਲੀ ਵਾਰ ਬੰਦਾ ਸਿੰਘ ਬਹਾਦਰ ਨੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਯੂਨੀਕ ਨਵਾਂ ਰੈਵੋਲੂਸ਼ਨ ਜਿਹੜਾ ਹੈ ਪ੍ਰੋਪਰਾਈਟਰੀ ਰਾਈਟਸ ਜਿਹੜੇ ਕਿਸਾਨਾਂ ਨੂੰ ਦਿੱਤੇ, ਉਹ ਬੰਦਾ ਸਿੰਘ ਬਹਾਦਰ ਸੀ। ਉਸਨੇ ਜਦੋਂ ਕਿਸਾਨ ਆਏ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਮਾਲਕ ਹੋ ਇਸ ਜ਼ਮੀਨ ਦੇ ਔਰ ਤੁਸੀਂ ਇਸ ਜ਼ਮੀਨ ਦੇ ਉੱਤੇ ਖੇਤੀ ਕਰੋ ਔਰ ਜਿਹੜਾ ਵਾਜਬ ਮਾਲੀਆ ਹੈ ਉਹ ਸਰਕਾਰ ਨੂੰ ਦਿਓ। ਇੱਕ ਬਹੁਤ ਹੀ ਵੱਡੀ ਰੈਵੋਲੂਸ਼ਨਰੀ ਸਟੈਪ ਆ ਜਿਹੜਾ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ
ਬੰਦਾ ਸਿੰਘ ਬਹਾਦਰ ਨੇ ਇੰਟਰੋਡਿਊਸ ਕੀਤਾ ਔਰ ਇਸੇ ਤਰੀਕੇ ਦੇ ਨਾਲ ਉਸਨੇ ਐਲਾਨ ਕੀਤਾ ਕਿ ਖੁੱਲੇ ਤੌਰ ਦੇ ਉੱਤੇ ਜਿਨ੍ਹਾਂ ਗਰੀਬਾਂ ਦੇ ਉੱਤੇ ਕੋਈ ਵੀ ਜਿਹੜਾ ਹੈ ਅਫਸਰ ਹੈ ਸਰਕਾਰ ਦਾ ਉਹ ਜ਼ੁਲਮ ਸਿਤਮ ਕਰਦਾ ਰਿਹਾ, ਉਸ ਦੇ ਖਿਲਾਫ ਤੁਸੀਂ ਬੁਲੰਦ ਹੋ ਕੇ ਆਵਾਜ਼ ਖੜੀ ਕਰੋ ਔਰ ਆ ਕੇ ਮੈਨੂੰ ਸ਼ਿਕਾਇਤ ਕਰਨ ਦੀ ਬਜਾਏ ਉਸ ਨੂੰ ਸਜ਼ਾਵਾਂ ਦਿਓ ਆਪਣੀ ਆਪਣੀ ਜਗ੍ਹਾ ਦੇ ਉੱਤੇ। ਔਰ ਇਸ ਵੇਲੇ ਸਭ ਤੋਂ ਵੱਡੀ ਗੱਲ ਜਿਹੜੀ ਬੰਦਾ ਸਿੰਘ ਬਹਾਦਰ ਨੇ ਕੀਤੀ ਉਸ ਨੇ ਕਿ ਉਹ ਆਪਣੇ ਨਾਂ ਦੇ ਉੱਤੇ ਨਹੀਂ ਕੀਤੇ। ਉਹਨੇ ਆਪਣੇ ਆਪ ਨੂੰ ਬਾਦਸ਼ਾਹ ਡਿਕਲੇਅਰ ਨਹੀਂ ਕੀਤਾ, ਉਹਨੇ ਕਲਗੀ ਨਹੀਂ ਲਾਈ, ਉਹਨੇ ਕਰਾਊਨ ਨਹੀਂ ਲਾਇਆ। ਜੋ ਕੁਝ ਵੀ ਸਿੱਕੇ ਜਿਹੜੇ ਸਿੱਕੇ ਵੀ ਜਾਰੀ ਕੀਤੇ ਉਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਉੱਤੇ ਜਾਰੀ ਕੀਤੇ। ਇਹ ਗੱਲ ਆਪਣੇ ਆਪ ਦੇ ਵਿੱਚ ਸਿੱਖ ਰਾਜ ਦੇ ਇੱਕ ਸਿੰਬੋਲਿਕ ਦੇ ਤੌਰ ਦੇ ਉੱਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਪਹਿਲੀ ਜਿਹੜੀ ਪ੍ਰਥਾ ਐਸਟੈਬਲਿਸ਼ ਹੋਈ। ਉਸ ਤੋਂ ਪਹਿਲਾਂ ਜਿੰਨੇ ਵੀ ਰਾਜੇ ਮਹਾਰਾਜੇ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਆਏ ਉਹਨਾਂ ਨੇ ਆਪਣੇ ਨਾਂ ਦੇ ਉੱਤੇ ਸਿੱਕੇ ਜਾਰੀ ਕੀਤੇ, ਆਪਣੇ ਆਪ ਨੂੰ ਪ੍ਰੋਕਲੇਮ ਕੀਤਾ ਕਿ ਉਹ ਬਾਦਸ਼ਾਹ ਹਨ ਔਰ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਤਾਜ ਪਹਿਨਿਆ ਔਰ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕਲਗੀਆਂ ਲਾਈਆਂ। ਲੇਕਿਨ ਪਹਿਲੀ ਵਾਰ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਕਾਮਨਵੈਲਥ ਰਿਪਬਲਿਕ ਐਸਟੈਬਲਿਸ਼ ਹੋਈ ਜਿਹੜੀ ਯੂਨੀਕ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ। ਔਰ ਉਸ ਰਿਪਬਲਿਕ ਦੇ ਰਾਹੀਂ ਲੋਕਾਂ ਨੂੰ ਇਨਸਾਫ ਮਿਲਿਆ ਔਰ ਲੋਕਾਂ ਨੂੰ ਰਾਹਤ ਮਿਲੀ ਔਰ ਲੋਕਾਂ ਨੂੰ ਅਹਿਸਾਸ ਮਿਲਿਆ ਕਿ ਤੁਸੀਂ ਦੁਨੀਆ ਦੀ ਕਿਸੇ ਵੀ ਤਾਕਤ ਦੇ ਨਾਲ ਲੜ ਸਕਦੇ ਹੋ ਜਿਸ ਤਾਕਤ ਦੀ ਬੁਨਿਆਦ ਜ਼ੁਲਮ ਸਿਤਮ ਦੇ ਉੱਤੇ ਹੋਵੇ। ਅੱਜ ਤੱਕ ਵੀ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਸਾਡਾ ਇਤਿਹਾਸ ਬੜਾ ਪ੍ਰਬਲ ਹੈ, ਬੜਾ ਤਾਕਤਵਰ ਹੈ, ਉਸ ਦੇ ਵਿੱਚ ਬੜੀ ਸ਼ਕਤੀ ਹੈ ਕਿਉਂਕਿ ਉਸ ਦੇ ਸਿਧਾਂਤ ਜਿਹੜੇ ਹਨ ਉਹ ਯੂਨੀਕ ਹਨ ਦੁਨੀਆ ਦੇ ਵਿੱਚ, ਉਹ ਯੂਨੀਵਰਸਲ ਹਨ। ਉਸ ਦੇ ਵਿੱਚ ਮਾਨਵਤਾ ਹੈ, ਉਸ ਦੇ ਵਿੱਚ ਇਨਸਾਨੀਅਤ ਦਾ ਪਿਆਰ ਹੈ ਔਰ ਉਹ ਜ਼ੁਲਮ ਸਿਤਮ ਦੇ ਖਿਲਾਫ ਲੜਦਾ ਹੈ। ਇਹੀ ਸਿੱਖੀ ਦਾ ਸਿਧਾਂਤ ਗੁਰੂ ਨਾਨਕ ਦੇਵ ਮਹਾਰਾਜ ਨੇ ਦੁਨੀਆ ਨੂੰ ਦਿੱਤਾ। ਤੋਂ ਇਸ ਗੱਲ ਦੀ ਬਹੁਤ ਵੱਡੀ ਯੂਨੀਕ ਪੋਜੀਸ਼ਨ ਹੈ, ਯੂਨੀਕ ਇਤਿਹਾਸ ਹੈ ਦੁਨੀਆ ਦੀ ਇਤਿਹਾਸ ਦੇ ਵਿੱਚ। ਤੋਂ ਇਸ ਤੋਂ ਬਾਅਦ ਇਹ ਸਾਰੀ ਜਿਹੜੀ ਬਹੁਤ ਬੜਾ ਸਾਰਾ ਆਪਣਾ ਜਮਨਾ ਤੋਂ ਲੈ ਕੇ ਸਤਲੁਜ ਤੱਕ ਦਾ ਜਿਹੜਾ ਸਾਰਾ ਏਰੀਆ ਸੀ ਉਹ ਬੰਦਾ ਸਿੰਘ ਬਹਾਦਰ ਨੇ ਆਪਣੇ ਨੀਚੇ ਲੈ ਆਂਦਾ। ਤੋਂ ਇਹ ਸਾਰੀ ਗੱਲ ਚਲਦੀ ਮੈਂ ਹੁਣ ਇਸ ਨੂੰ ਬਹੁਤੀ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਟਾਈਮ ਬਹੁਤ ਥੋੜਾ ਹੈ। ਤੋਂ ਇਹ ਸਾਰਾ ਜਿਹੜਾ ਸੀ ਫਰਖਸਿਆਰ ਜਿਹੜਾ ਸੀ ਉਹ ਉਸ ਵੇਲੇ ਹਿੰਦੁਸਤਾਨ ਦਾ ਮੁਗਲ ਐਮਪਰਰ ਬਣ ਗਿਆ ਸੀ। ਜਦੋਂ ਉਸ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਉਸ ਨੂੰ ਬੜੀ ਤਕਲੀਫ ਹੋਈ, ਉਸ ਨੂੰ ਬੜੀ ਪਰੇਸ਼ਾਨੀ ਹੋਈ ਕਿ ਇੱਕ ਸਧਾਰਨ ਆਦਮੀ ਕਿਸ ਤਰੀਕੇ ਦੇ ਨਾਲ ਇਸ ਐਡੇ ਵੱਡੇ ਰਾਜ ਨੂੰ ਐਸਟੈਬਲਿਸ਼ ਕਰ ਗਿਆ ਔਰ ਉਹ ਇੰਨਾ ਨੇੜੇ ਸੀ, ਉਸਦੀ ਟੈਰੀਟਰੀ ਇੰਨੀ ਕਲੋਜ਼ ਸੀ ਜਿੰਨਾ ਕਿ ਸਮਝੋ ਉਸਦੇ ਨੱਕ ਦੇ ਕੋਲ ਹੋਵੇ ਗੱਲ। ਤਾਂ ਉਸ ਨੇ ਆਪਣੇ ਜਿਹੜੇ ਵੱਡੇ ਜਰਨੈਲ ਸੀ ਉਹਨਾਂ ਨੂੰ ਡਿਊਟੀ ਲਾਈ ਕਿ ਉਸ ਨੂੰ ਨਜਿੱਠਿਆ ਜਾਵੇ, ਜਾਇਆ ਜਾਵੇ, ਫੌਜਾਂ ਭੇਜੀਆਂ ਜਾਣ। ਤਾਂ ਗੁਰਦਾਸ ਨੰਗਲ ਦੇ ਵਿੱਚ ਇੱਕ ਘੇਰਾ ਪਾ ਲਿਆ ਬੰਦਾ ਸਿੰਘ ਬਹਾਦਰ ਨੂੰ। ਉੱਥੇ ਗੁਰਦਾਸ ਨੰਗਲ ਦੀ ਲੜਾਈ ਹੋਈ। ਉਸ ਲੜਾਈ ਦੇ ਵਿੱਚ 740 ਆਪਣੇ ਫਾਲੋਅਰਸ ਦੇ ਸਮੇਤ ਬੰਦਾ ਸਿੰਘ ਬਹਾਦਰ ਨੂੰ ਕੈਪਚਰ ਕਰ ਲਿਆ ਗਿਆ। ਹੁਣ ਗੱਲ 1716 ਦੀ ਆ ਜਿਸ ਦੇ ਵਿੱਚ ਕਿ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਜਾਇਆ ਗਿਆ ਔਰ ਦਿੱਲੀ ਲਿਜਾ ਕੇ ਬੰਦਾ ਸਿੰਘ ਬਹਾਦਰ ਦੇ ਨਾਲ 740 ਜਿਹੜੇ ਉਸ ਦੇ ਫਾਲੋਅਰ ਸੀ, ਜਿਹੜੇ ਉਸ ਦੇ ਨਾਲ ਲੜਦੇ ਸੀ, ਉਹਨਾਂ ਨੂੰ ਇੱਕ ਇੱਕ ਕਰਕੇ ਸ਼ਹੀਦ ਕੀਤਾ ਗਿਆ ਔਰ ਇੰਨੀ ਟੌਰਚਰ ਕੀਤੀ ਗਈ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਜਗ੍ਹਾ ਮਿਲਦੀ ਨਹੀਂ। ਤੋਂ ਇਹ ਸਾਰਾ ਜਿਹੜਾ ਫੈਨੋਮੇਨਾ ਹੈ ਉਸ ਨੂੰ ਦੋ ਅੰਗਰੇਜ਼ ਟਰੈਵਲਰ ਉਸ ਵੇਲੇ ਵਿਟਨੈਸ ਕਰ ਰਹੇ ਹੈ ਔਰ ਉਹਨਾਂ ਨੇ ਰਿਕਾਰਡ ਕੀਤਾ। ਰਿਕਾਰਡ ਕਰਕੇ ਉਹਨਾਂ ਨੇ ਚਿੱਠੀਆਂ ਕੈਲਕਟਾ ਦੇ ਵਿੱਚ ਭੇਜੀਆਂ ਵੀ ਇਸ ਕਿਸਮ ਦਾ ਇੱਕ ਨਵਾਂ ਫੈਨੋਮੇਨਾ ਔਰ ਇਸ ਕਿਸਮ ਦਾ ਇੱਕ ਧਰਮ ਜਿਹੜੇ ਇਤਨੇ ਤਸੀਹੇ ਦੇਣ ਦੇ ਬਾਵਜੂਦ ਵੀ ਲੋਕ ਉਸ ਦੇ ਉੱਤੇ ਖੜੇ ਰਹਿੰਦੇ ਆ ਔਰ ਹੱਸ ਕੇ ਉਸ ਨੂੰ ਕਬੂਲ ਕਰਦੇ ਆ ਕਿਉਂਕਿ ਉਹ ਸਮਝਦੇ ਆ ਤੇ ਸਾਡੇ ਗੁਰੂ ਦਾ ਇੱਕ ਆਦੇਸ਼ ਹੈ। ਉਹਨਾਂ ਨੂੰ ਸਿੱਖੀ ਬਾਰੇ ਕੋਈ ਪਤਾ ਨਹੀਂ ਸੀ ਜਿਹੜੇ ਅੰਗਰੇਜ਼ ਟਰੈਵਲਰ ਸੀ, ਲੇਕਿਨ ਉਹ ਸਾਰੀ ਚੀਜ਼ ਨੂੰ ਵਾਚ ਕਰ ਰਹੇ ਸੀ ਦਿੱਲੀ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ, ਕਿੰਨੀ ਸਹਿਨਸ਼ੀਲਤਾ ਦੇ ਨਾਲ, ਕਿੰਨੇ ਸੰਤੋਖ ਤੇ ਸਬਰ ਦੇ ਨਾਲ ਇਹ ਲੋਕ ਆਪਣੀ ਸ਼ਹਾਦਤ ਦੇ ਰਹੇ ਔਰ ਉਹ ਹੈਰਾਨ ਸੀ ਕਿ ਇਹ ਫੈਨੋਮੇਨਾ ਕਿਸ ਤਰ੍ਹਾਂ ਹੋ ਰਿਹਾ। ਇੱਕ ਇਸ ਦੇ ਵਿੱਚ ਛੋਟੀ ਜੀ ਗੱਲ ਆ, ਇੱਕ ਕਿਸੇ ਬੱਚੇ ਦੀ ਮਾਂ ਜਿਹੜਾ ਛੋਟੀ ਉਮਰ ਦਾ ਬੱਚਾ ਸੀ 740 ਜਿਹੜੇ ਫਾਲੋਅਰ ਸੀ ਬੰਦਾ ਸਿੰਘ ਬਹਾਦਰ ਦੇ, ਉਸ ਦੀ ਮਾਂ ਨੇ ਆ ਕੇ ਫਰਿਆਦ ਕੀਤੀ ਮੁਗਲ ਐਮਪਰਰ ਦੇ ਕੋਲ ਔਰ ਉਸ ਨੂੰ ਕਹਿਣ ਲੱਗੀ ਕਿ ਮੇਰਾ ਬੱਚਾ ਤਾਂ
ਇਸਲਾਮ ਕਬੂਲ ਕਰਨ ਨੂੰ ਤਿਆਰ ਆ ਤੇ ਉਸ ਨੂੰ ਮਾਫੀ ਦਿੱਤੀ ਜਾਵੇ, ਉਸ ਨੂੰ ਸ਼ਹੀਦ ਨਾ ਕੀਤਾ ਜਾਵੇ, ਉਸ ਨੂੰ ਟੌਰਚਰ ਨਾ ਕੀਤਾ ਜਾਵੇ। ਤਾਂ ਉਸਨੇ ਕਿਹਾ ਕੋਈ ਗੱਲ ਨਹੀਂ। ਤਾਂ ਉਸਨੇ ਬੱਚੇ ਨੇ ਕਿਹਾ ਵੀ ਮੇਰੀ ਮਾਂ ਨੂੰ ਮੇਰੇ ਕੋਲ ਲੈ ਕੇ ਆਓ। ਮਾਂ ਨੂੰ ਜਦੋਂ ਲੈ ਕੇ ਆਇਆ ਉਸਨੇ ਆਪਣੀ ਮਾਂ ਨੂੰ ਕਿਹਾ ਵੀ ਕੰਨ ਆਪਣਾ ਕੋਲ ਮੇਰੇ ਕਰ ਤੇ ਮੈਂ ਤੈਨੂੰ ਕੋਈ ਸੁਨੇਹਾ ਦੇਣਾ। ਉਸਨੇ ਆਪਣੀ ਮਾਂ ਦੇ ਕੰਨ ਦੇ ਉੱਤੇ ਦੰਦੀ ਵੱਢੀ ਕਿ ਤੂੰ ਮੈਨੂੰ ਸ਼ਹੀਦ ਹੋਣ ਤੋਂ ਰੋਕਦੀ ਆ, ਮੈਂ ਕੋਈ ਇਸਲਾਮ ਕਬੂਲ ਨਹੀਂ ਕਰਨਾ, ਮੈਂ ਆਪਣੇ ਧਰਮ ਲਈ, ਆਪਣੇ ਗੁਰੂ ਦੇ ਲਈ, ਆਪਣੇ ਆਦੇਸ਼ ਦੇ ਲਈ ਇਸ ਜਗ੍ਹਾ ਦੇ ਉੱਤੇ ਸ਼ਹਾਦਤ ਦੇਣੀ ਹੈ। ਇਸ ਕਿਸਮ ਦਾ ਸੰਕਲਪ ਜਿਹੜਾ ਕਿ ਯੂਨੀਕ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ, ਔਰ ਜਿਸ ਕਿਸਮ ਦੀ ਬੰਦਾ ਸਿੰਘ ਬਹਾਦਰ ਦੇ ਨਾਲ ਹੋਈ। ਬੰਦਾ ਸਿੰਘ ਬਹਾਦਰ ਨੂੰ ਛੁਰੀ ਦੇ ਦਿੱਤੀ ਗਈ ਔਰ ਛੁਰੀ ਦੇ ਕੇ ਕਿਹਾ ਗਿਆ ਕਿ ਉਹ ਆਪਣੇ ਬੱਚੇ ਅਜੈ ਸਿੰਘ ਦਾ ਦਿਲ ਕੱਟੇ। ਉਸ ਛੁਰੀ ਮਾਰੇ ਛਾਤੀ ਦੇ ਵਿੱਚ, ਛੁਰੀ ਮਾਰਨ ਤੋਂ ਬਾਅਦ ਉਸ ਦਾ ਜਿਹੜਾ ਦਿਲ ਆ ਉਹ ਕੱਢ ਕੇ ਉਸ ਨੂੰ ਆਪਣੇ ਮੂੰਹ ਦੇ ਵਿੱਚ ਪਾਵੇ। ਇਸ ਕਿਸਮ ਦੀ ਮਿਸਾਲ, ਇਸ ਕਿਸਮ ਦਾ ਅਤਿਆਚਾਰ, ਇਸ ਕਿਸਮ ਦਾ ਜ਼ੁਲਮ, ਇਸ ਕਿਸਮ ਦੇ ਤਸੀਹੇ ਦੁਨੀਆ ਦੇ ਸ਼ਾਇਦ ਹੀ ਇਤਿਹਾਸ ਦੇ ਵਿੱਚ ਕਿਸੇ ਜਗ੍ਹਾ ਦਿੱਤੇ ਗਏ ਹੋਣ। ਲੇਕਿਨ ਇਹਨਾਂ ਚੀਜ਼ਾਂ ਦੇ ਬਾਵਜੂਦ ਜਦੋਂ ਇੱਕ ਪਾਸੇ ਕਲੀਅਰ ਆਪਸ਼ਨ ਸੀ ਵੀ ਤੁਸੀਂ ਇਸਲਾਮ ਕਬੂਲ ਕਰ ਲਓ ਜਾਂ ਤੁਸੀਂ ਇਸ ਚੀਜ਼ ਨੂੰ ਐਕਸੈਪਟ ਕਰੋ, ਤਾਂ ਜਿਹੜੇ ਜਿੰਨੇ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਸੀ 740 ਔਰ ਬੰਦਾ ਸਿੰਘ ਬਹਾਦਰ ਔਰ ਉਹਨਾਂ ਦਾ ਜਿਹੜਾ ਆਪਣਾ ਬੇਟਾ ਸੀ ਅਜੈ ਸਿੰਘ, ਸਾਰਿਆਂ ਨੇ ਉਹ ਤਸੀਹੇ ਖੁਸ਼ੀ ਕਬੂਲ ਕੀਤੇ, ਸ਼ਹਾਦਤਾਂ ਦਿੱਤੀਆਂ ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਆਪਣਾ ਨਾਮ ਛੱਡ ਗਏ। ਔਰ ਉਸ ਜਗ੍ਹਾ ਸ਼ਹੀਦਗੰਜ ਜਗ੍ਹਾ ਇਸ ਵੇਲੇ ਵੀ ਦਿੱਲੀ ਦੇ ਵਿੱਚ ਉਸ ਜਗ੍ਹਾ ਨੂੰ ਸ਼ਹੀਦਗੰਜ ਕਿਹਾ ਜਾਂਦਾ ਹੈ। ਤਾਂ ਇਹ ਹੈ ਬੰਦਾ ਸਿੰਘ ਬਹਾਦਰ ਦੀ ਕੰਟਰੀਬਿਊਸ਼ਨ ਔਰ ਉਸ ਦੀ ਇਸ ਕਿਸਮ ਦੀ ਦੇਣ, ਨਾ ਕਿ ਸਿੱਖਾਂ ਲਈ ਬਲਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਬੜੀ ਯੂਨੀਕ ਗੱਲ ਜਿਹੜੀ ਉਹਨਾਂ ਨੇ ਕੰਟਰੀਬਿਊਟ ਕਰਕੇ ਦਿੱਤੀ ਆ। ਔਰ ਉਹ ਸਾਰੀ ਜਿਹੜੀ ਸ਼ਹਾਦਤ ਆ ਕਿਸ ਗੱਲ ਦੇ ਉੱਤੇ ਦਿੱਤੀ ਗਈ ਕਿ ਇੱਕ ਰਾਜ ਐਸਟੈਬਲਿਸ਼ ਕੀਤਾ ਗਿਆ ਔਰ ਰਾਜ ਜਿਹੜਾ ਸੀ ਉਹ ਗੁਰੂ ਦੇ ਸੰਕਲਪ ਦੇ ਅਧੀਨ ਸੀ, ਗੁਰੂ ਦੇ ਆਸ਼ੇ ਦੇ ਅਧੀਨ ਸੀ, ਗੁਰੂ ਦੇ ਆਦੇਸ਼ ਦੇ ਅਧੀਨ ਸੀ। ਸੋ ਉਸ ਕਿਸਮ ਦਾ ਰਾਜ ਜਿਹੜਾ ਮਾਨਵਤਾ ਪ੍ਰਤੀ ਸੀ, ਜਿਸ ਦੇ ਵਿੱਚ ਇਨਸਾਨੀਅਤ ਸੀ, ਜਿਸ ਦੇ ਵਿੱਚ ਇਨਸਾਨੀ ਕਦਰਾਂ ਕੀਮਤਾਂ ਸੀ, ਉਸ ਕਿਸਮ ਦੇ ਰਾਜ ਦੇ ਲਈ ਇਸ ਕਿਸਮ ਦੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ। ਤੋਂ ਇਹ ਇਨ ਬਰੀਫ, ਇਨ ਨਟਸ਼ੈਲ ਬੰਦਾ ਸਿੰਘ ਬਹਾਦਰ ਦੀ ਕੰਟਰੀਬਿਊਸ਼ਨ ਆ ਜਿਹੜੀ ਯੂਨੀਕ ਆ। ਬੰਦਾ ਸਿੰਘ ਬਹਾਦਰ ਦਾ ਬੜਾ ਗ੍ਰੈਂਡਰ, ਬੜੀ ਵੱਡੀ ਉਸ ਦੀ ਪਰਸਨੈਲਿਟੀ, ਬੜੀ ਵੱਡੀ ਉਸ ਦੀ ਕੰਟਰੀਬਿਊਸ਼ਨ। ਲੇਕਿਨ ਬਦਕਿਸਮਤੀ ਨਾਲ ਸਿੱਖ ਇਤਿਹਾਸਕਾਰਾਂ ਨੇ ਉਸ ਦੇ ਨਾਲ ਉਸ ਕਿਸਮ ਦਾ ਇਨਸਾਫ ਨਹੀਂ ਕੀਤਾ ਜਿਸ ਕਿਸਮ ਦੀ ਉਹ ਡਿਜ਼ਰਵ ਕਰਦਾ ਸੀ। ਪਰ ਅੱਜ ਸਿੱਖ ਇਤਿਹਾਸਕਾਰਾਂ ਨੂੰ, ਸਿੱਖ ਰਾਈਟਰਸ ਨੂੰ ਇਸ ਗੱਲ ਦੀ ਅਵੇਅਰਨੈਸ ਹੋ ਗਈ ਆ ਔਰ ਹੁਣ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਟੋਟਲ ਇਨਸਾਫ ਕਰ ਰਹੇ ਆ ਔਰ ਉਸ ਨੂੰ ਉਹ ਜਗ੍ਹਾ ਦੇ ਰਹੇ ਆ ਜਿਹੜੀ ਉਹਦੀ ਬਣਦੀ ਜਗ੍ਹਾ ਸੀ। ਤਾਂ ਇਹ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਹੈ ਬੰਦਾ ਸਿੰਘ ਬਹਾਦਰ ਦੀ। ਹਾਂਜੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੰਦਾ ਸਿੰਘ ਬਹਾਦਰ ਜੀ ਦੀ ਪੂਰੀ ਸ਼ਖਸੀਅਤ ਬਾਰੇ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਜਾਣਕਾਰੀ ਦਿੱਤੀ। ਸਾਡੇ ਕੋਲ 7 ਮਿੰਟ ਰਹਿ ਗਏ ਨੇ ਡਾਕਟਰ ਸਾਹਿਬ, ਤਾਂ ਅਸੀਂ ਹੁਣ ਅਗਲੇ ਕੁਐਸਚਨ ਵੱਲ ਵੀ ਆਨੇ ਆ। ਜਿਸ ਤਰ੍ਹਾਂ ਮੀਡੀਆ ਵਿੱਚ ਇਹ ਖਬਰਾਂ ਆਈਆਂ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਨੇ ਕਿਹਾ ਹੈ ਕਿ ਅਗਲੇ ਸਾਲ ਤੋਂ 6 ਜੂਨ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੇ 3 ਫੁੱਟੀਆ ਕਿਰਪਾਨ ਲਿਆਉਣ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਇਹ ਉਹਨਾਂ ਦੀ ਬੜੀ ਬੇਹੂਦਾ ਕਿਸਮ ਦੀ ਸਟੇਟਮੈਂਟ ਆ ਜਿਸ ਤੋਂ ਪਿੱਛੇ ਨਾ ਇਤਿਹਾਸ ਦੀ ਕੋਈ ਉਹਨਾਂ ਨੂੰ ਸਮਝ ਆ, ਨਾ ਟ੍ਰੈਡੀਸ਼ਨ ਦੀ ਸਮਝ ਆ। ਹਿੰਦੁਸਤਾਨ ਦਾ ਜਿਹੜਾ ਕਨਸਟੀਟਿਊਸ਼ਨ ਆ ਉਸ ਦਾ ਆਰਟੀਕਲ 25 ਦੇ ਵਿੱਚ ਵੀਅਰਿੰਗ ਆਫ ਕਿਰਪਾਨ ਅਲਾਉਡ ਹੈ ਔਰ ਉਸ ਇੱਕ ਸੀਰਵਾਈ ਬਹੁਤ ਬੜਾ ਜੋ ਜੁਰਿਸਟ ਹੋਇਆ ਹਿੰਦੁਸਤਾਨ ਦਾ, ਅਥਾਰਟੀ ਮੰਨਿਆ ਜਾਂਦਾ ਇੰਡੀਅਨ ਕਨਸਟੀਟਿਊਸ਼ਨ ਦੇ ਉੱਤੇ। ਉਸ ਨੇ ਕਮੈਂਟਰੀ ਦਿੱਤੀ ਹੈ ਇੰਡੀਅਨ ਕਨਸਟੀਟਿਊਸ਼ਨ ਤੇ 30 ਵੋਲਿਊਮਸ ਦੇ ਵਿੱਚ ਔਰ ਇੱਕ ਵਾਲੀਅਮ 600, 700, 800 ਪੇਜ ਦੀ ਆ। ਔਰ ਉਸ ਦੇ ਵਿੱਚ ਉਸਨੇ ਬੜੀ ਕਲੀਅਰਲੀ ਇਹ ਗੱਲ ਕਹੀ ਹੈ ਕਿ ਜਿਹੜੀ ਵੀਅਰਿੰਗ ਆਫ ਕਿਰਪਾਨ ਦਾ ਰਾਈਟ ਸਿੱਖਾਂ ਨੂੰ ਦਿੱਤਾ ਗਿਆ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ, ਉਸ ਦੇ ਵਿੱਚ ਉਸ ਦੀ ਲੈਂਥ ਦੀ ਕੋਈ ਡਿਸਕ੍ਰਿਪਸ਼ਨ ਨਹੀਂ, ਉਹ ਕਿੱਡੀ ਵੀ ਵੱਡੀ ਹੋ ਸਕਦੀ ਹੈ। ਇਹ ਮੈਂ ਜਿਹੜਾ ਵਾਈਟ ਪੇਪਰ ਲਿਖਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ, ਉਸ ਦੇ ਵਿੱਚ ਇਹ ਚੀਜ਼ ਖੁੱਲੇ ਤੌਰ ਦੇ ਉੱਤੇ ਲਿਖੀ ਹੋਈ ਆ ਔਰ HMCY ਨੂੰ ਕੋਡ ਕੀਤਾ ਹੋਇਆ ਵੀ ਉਸ ਦੇ ਵਿੱਚ ਕੋਈ ਲੈਂਥ ਡਿਸਕ੍ਰਾਈਬ ਨਹੀਂ ਕੀਤੀ ਗਈ। ਉਹ 3 ਫੁੱਟ ਦੀ ਹੋ ਸਕਦੀ ਹੈ, 3 ਫੁੱਟ ਤੋਂ ਵੱਡੀ ਵੀ ਹੋ ਸਕਦੀ ਹੈ। ਤੋਂ ਇਸ ਕਿਸਮ ਦੀ ਗੱਲ ਦੀ ਸਮਝ ਹੋਣੀ ਚਾਹੀਦੀ ਆ
ਸਾਡੇ ਜਿਹੜੇ ਸੋ ਕਾਲਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਡਰ ਆ, ਬਗੈਰ ਸੂਝ-ਬੂਝ ਤੋਂ, ਬਗੈਰ ਕਿਸੇ ਸਮਝ ਤੋਂ, ਬਗੈਰ ਕਿਸੇ ਗੱਲ ਨੂੰ ਅੰਡਰਸਟੈਂਡ ਕਰਨ ਤੋਂ ਇਸ ਕਿਸਮ ਦੀਆਂ ਬੇਹੂਦਾ ਸਟੇਟਮੈਂਟ ਦੇਣੀਆਂ ਉਹਨਾਂ ਦੀ ਆਪਣੀ ਇੱਕ ਮੈਂ ਸਮਝਦਾ ਮਾਨਸਿਕਤਾ ਦੇ ਉੱਤੇ ਰਿਫਲੈਕਸ਼ਨ ਆ, ਉਹਨਾਂ ਦੇ ਛੋਟੇਪਨ ਦੇ ਉੱਤੇ ਰਿਫਲੈਕਸ਼ਨ ਆ। ਨਾ ਉਹ ਸਿੱਖੀ ਨੂੰ ਸਮਝਦੇ ਆ, ਨਾ ਉਹ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਪੜ੍ਹਦੇ ਆ, ਨਾ ਉਸ ਦੇ ਉੱਤੇ ਜਿਹੜੀ ਕੋਈ ਕਮੈਂਟਰੀ ਕੀਤੀ ਗਈ ਆ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆ, ਔਰ ਆਪਣੇ ਆਪ ਨੂੰ ਆਪ ਹੀ ਬਲਿਟਲ ਕਰ ਰਹੇ। ਦੂਸਰੇ ਦੁਸ਼ਮਣ ਨੇ ਤਾਂ ਕਰਨਾ, ਉਹ ਅੰਦਰ ਬੈਠੇ ਸਾਡੇ ਦੁਸ਼ਮਣ ਜਿਹੜੇ ਮੱਕੜ ਸਾਹਿਬ ਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਆ, ਜਿਹੜੇ ਇਸ ਕਿਸਮ ਦੀਆਂ ਬੇਰੁਤੀਆਂ ਪ੍ਰਤੀਤ ਗੱਲਾਂ ਕਰਕੇ ਇਸ ਕਿਸਮ ਦੀਆਂ ਸਟੇਟਮੈਂਟਾਂ ਦੇ ਕੇ ਲੋਕਾਂ ਨੂੰ ਭੁਲੇਖਿਆਂ ਵਿੱਚ ਪਾ ਰਹੇ। ਜੀ ਬਿਲਕੁਲ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਹੈ ਕਿ ਅਗਲੇ 2 ਸਾਲਾਂ ਵਿੱਚ ਉਹ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ, ਇਸ ਬਿਆਨ ਵਿੱਚ ਕਿੰਨਾ ਕੁ ਦਮ ਹੈ? ਇਸ ਦੇ ਵਿੱਚ ਕੋਈ ਦਮ ਨਹੀਂ। ਪ੍ਰਕਾਸ਼ ਸਿੰਘ ਬਾਦਲ ਸਟੇਟਮੈਂਟਾਂ ਦੇ ਦਿੰਦੇ ਆ ਔਰ ਉਹਨਾਂ ਨੂੰ ਆਪਣੇ ਆਪ ਇਸ ਗੱਲ ਦੀ ਸੁਰਤ ਆ ਕਿ ਜਿਹੜੇ ਇਹ ਨਸ਼ਿਆਂ ਦੀ ਜੋ ਵਰਤੋਂ ਹੋ ਰਹੀ ਆ, ਇਸ ਦੇ ਪਿੱਛੇ ਉਹਨਾਂ ਦੇ ਆਪਣੇ ਬੰਦੇ ਆ, ਸਰਕਾਰ ਦੇ ਆਪਣੇ ਬੰਦੇ ਆ। ਕੱਲ ਹੀ ਜਿਹੜਾ ਫਲੋਰ ਜਿਹੜਾ ਉਹ ਮਿਨਿਸਟਰ ਨੇ ਅਸਤੀਫਾ ਦਿੱਤਾ, ਉਸ ਤੇ ਆਪਣੇ ਮੁੰਡੇ ਨੂੰ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ 9 ਘੰਟੇ ਇੰਟਰੋਗੇਟ ਕੀਤਾ। 9 ਘੰਟੇ ਲਗਾਤਾਰ ਉਸ ਮੁੰਡੇ ਨੂੰ, ਜਿਹੜਾ ਪਹਿਲੇ ਮਿਨਿਸਟਰ ਦਾ ਮੁੰਡਾ ਸੀ ਜਿਸਨੇ ਹੁਣੇ ਰਿਜ਼ਾਈਨ ਕੀਤਾ ਬਤੌਰ ਜੇਲ੍ਹ ਮਿਨਿਸਟਰ, ਫਲੋਰ ਤੋਂ ਐਮਐਲਏ ਆ ਔਰ ਉਹ ਅਕਾਲੀ ਦਲ ਦਾ 3 ਜਾਂ 4 ਵਾਰੀ ਐਮਐਲਏ ਬਣ ਚੁੱਕਿਆ, ਉਸ ਨੂੰ 9 ਘੰਟੇ ਸੈਂਟਰ ਦੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਨਾਰਕੋਟਿਕਸ ਨੂੰ ਡੀਲ ਕਰਦੀ ਆ, ਉਹਨੇ 9 ਘੰਟੇ ਉਸ ਨੂੰ ਇੰਟਰੋਗੇਟ ਕੀਤਾ। ਜੇ 9 ਘੰਟੇ ਉਸ ਨੂੰ ਇੰਟਰੋਗੇਟ ਬਗੈਰ ਕਿਸੇ ਬੇਸਿਸ ਤੋਂ ਤਾਂ ਕੀਤਾ ਨਹੀਂ। ਜੇ ਕੋਈ ਗਰਾਊਂਡ ਆ, ਜੇ ਕੋਈ ਬੇਸਿਸ ਆ, ਜੇ ਕੋਈ ਐਵੀਡੈਂਸ ਆ, ਤਾਂ ਉਸ ਦੇ ਆਧਾਰ ਤੇ ਉਸ ਨੂੰ ਇੰਟਰੋਗੇਟ ਕੀਤਾ। ਤਾਂ ਇਹ ਗੱਲ ਐਸਟੈਬਲਿਸ਼ ਕਰਦੀ ਆ ਕਿ ਇਸ ਸਰਕਾਰ ਦੇ ਵਿੱਚ ਬੈਠੇ ਮਿਨਿਸਟਰ ਇਸ ਗੱਲ ਦੇ ਵਿੱਚ ਇਨਵੋਲਵਡ ਆ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਇਨਵੋਲਵ ਹੋ ਕੇ ਉਹਨਾਂ ਨੇ ਬੇਤਹਾਸ਼ਾ ਪੈਸਾ ਕਮਾਇਆ ਔਰ ਲੋਕਾਂ ਨੂੰ ਇਸ ਗੱਲ ਦੇ ਵਿੱਚ ਝੇਲ ਦਿੱਤਾ ਕਿ ਉਹ ਮਰਨ, ਨਸ਼ੇ ਖਾਣ ਔਰ ਲੋਕਾਂ ਦੇ ਪੁੱਤ ਮਾਰੇ ਜਾਣ, ਲੋਕਾਂ ਦੇ ਘਰਾਂ ਦੇ ਵਿੱਚ ਔਰਤਾਂ ਦੇ ਹਸਬੈਂਡ ਮਾਰੇ ਜਾਣ ਔਰ ਲੋਕ ਉੱਜੜ ਜਾਣ। ਇਸ ਕਿਸਮ ਦੀ ਸਾਰੀ ਜਿਹੜੀ ਗੱਲ ਪ੍ਰਕਾਸ਼ ਸਿੰਘ ਬਾਦਲ ਦੀ ਆ, ਇਹ ਬੇਬੁਨਿਆਦ ਗੱਲ ਆ। ਇਸ ਦੇ ਪਿੱਛੇ ਕੋਈ ਸਬਸਟੈਂਸ ਨਹੀਂ, ਇਸ ਦੇ ਪਿੱਛੇ ਕੋਈ ਸਿੰਸੈਰਿਟੀ ਨਹੀਂ। ਹਾਂਜੀ ਜੀ। ਤੇ ਵੀਰ ਜੀ, ਸਾਡੇ ਕੋਲ 3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਸਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅਸੀਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕੀਤੀ, ਕਿਸ ਤਰ੍ਹਾਂ ਉਹਨਾਂ ਕੋਲ ਇੰਨੀ ਫੌਜ ਨਹੀਂ ਸੀ ਪਰ ਉਹਨਾਂ ਵਿੱਚ ਵਿਲ ਸੀਗੀ, ਸ਼ਕਤੀ ਸੀਗੀ, ਇੱਕ ਏਮ ਸੀਗਾ, ਇੱਕ ਇੰਸਪੀਰੇਸ਼ਨ ਸੀਗੀ। ਉਹਨਾਂ ਨੇ ਕਿਸ ਤਰ੍ਹਾਂ ਟੌਰਚਰ ਸਹਿਆ ਆਪਣੀ ਸਿਰਫ ਸਿੱਖ ਕੌਮ ਦੇ ਲਈ, ਸਾਡੇ ਪੰਜਾਬ ਦੇ ਲਈ, ਸਿੱਖ ਰਾਜ ਦੇ ਲਈ। ਪਰ ਅੱਜ ਕੱਲ੍ਹ ਜਿਹੜੇ ਸਾਡੇ ਬੱਚੇ ਇਸ ਤਰ੍ਹਾਂ ਨਸ਼ਿਆਂ ਦੇ ਵਿੱਚ ਨੇ, ਅੱਜ ਦੀ ਜਿਹੜੀ ਸਰਕਾਰ ਆ ਉਹ ਉਸ ਵੇਲੇ ਦੀ ਸਰਕਾਰ ਨਾਲੋਂ ਜ਼ਿਆਦਾ ਜ਼ਾਲਮ ਆ ਕਿ ਜਿਹੜੇ ਸਾਡੇ ਅੱਜ ਬੱਚੇ ਨੇ ਪੰਜਾਬ ਵਿੱਚ ਡਰ ਕੇ ਰਹਿੰਦੇ ਨੇ ਜਾਂ ਨਸ਼ਿਆਂ ਦੇ ਵਿੱਚ ਖੁੱਬੀ ਜਾ ਰਹੇ ਨੇ? ਗੱਲ ਇਹ ਆ ਜੀ, ਪੰਜਾਬ ਦੇ ਵਿੱਚ ਵੈਕਿਊਮ ਆਫ ਲੀਡਰਸ਼ਿਪ ਆ ਜੀ। ਪੰਜਾਬ, ਜੇ ਤੁਸੀਂ ਮੰਨੋ ਵੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਲੀਡਰ ਨਹੀਂ, ਉਹ ਸਿੱਖਾਂ ਦਾ ਲੀਡਰ ਨਹੀਂ, ਉਹ ਸੈਂਟਰ ਦਾ ਨੁਮਾਇੰਦਾ ਹੈ ਔਰ ਸੈਂਟਰ ਦੇ ਨੁਮਾਇੰਦੇ ਦੇ ਤੌਰ ਤੇ ਉਸਨੇ ਅਰਬਾਂ ਖਰਬਾਂ ਰੁਪਈਆ ਜਮ੍ਹਾਂ ਕਰ ਲਏ ਔਰ ਉਹਨਾਂ ਦਾ ਇਸਤੇਮਾਲ ਕਰਕੇ ਉਹ ਵੋਟਾਂ ਪਵਾ ਲੈਂਦੇ ਆ। ਔਰ ਜਿਹੜੇ ਦੂਸਰੇ ਜਿਹੜੇ ਸਿੱਖ ਆ ਉਹ ਆਪਸ ਦੇ ਵਿੱਚ ਡਿਵਾਈਡਡ ਆ, ਉਹ ਇਕੱਠੇ ਹੁੰਦੇ ਨਹੀਂ, ਯੂਨਾਈਟਿਡ ਹੁੰਦੇ ਨਹੀਂ, ਇੱਕ ਲੀਡਰਸ਼ਿਪ ਥਰੋ ਨਹੀਂ ਕਰਦੇ ਜੀ। ਤਾਂ ਇਹ ਸਾਰੀ ਟ੍ਰੈਜੇਡੀ ਹੈ ਪੰਜਾਬ ਦੀ ਔਰ ਇਹ ਦੇਖਣ ਨੂੰ ਪੰਜਾਬ ਦਾ ਲੀਡਰ ਲੱਗਦਾ, ਲੇਕਿਨ ਅੰਦਰੋਂ ਅੰਦਰੀ ਇਹ ਸੈਂਟਰ ਦਾ ਨੁਮਾਇੰਦਾ ਹੈ। ਜੋ ਸੈਂਟਰ ਚਾਹੁੰਦਾ ਉਹ ਇਹ ਪੰਜਾਬ ਦੇ ਵਿੱਚ ਕਰਦਾ। ਤਾਂ ਇਸ ਕਿਸਮ ਦੀ ਜਿਹੜੀ ਸਿਚੁਏਸ਼ਨ ਆ, ਉਸ ਦੇ ਵਿੱਚ ਸਿੱਖਾਂ ਨੂੰ ਚਾਹੀਦਾ ਇੱਕ ਸਹੀ ਕਿਸਮ ਦੀ ਲੀਡਰਸ਼ਿਪ। ਮੈਂ ਬਹੁਤ ਦੇਰ ਤੋਂ ਸਿੱਖਾਂ ਦੇ ਹਰ ਫੋਰਮ ਦੇ ਉੱਤੇ ਕਹਿੰਦਾ ਆ ਰਿਹਾ, ਦੇਸ਼ ਵਿਦੇਸ਼ਾਂ ਦੇ ਵਿੱਚ ਕਹਿੰਦਾ ਆ ਰਿਹਾ ਵੀ ਇੱਕ ਯੂਨਾਈਟਿਡ ਹੋ ਕੇ ਇੱਕ ਲੀਡਰਸ਼ਿਪ ਥਰੋ ਕਰੋ। ਕੱਲੇ ਤੁਸੀਂ ਮਾਰੇ ਜਾਓਗੇ, ਛੋਟੇ ਤੁਸੀਂ ਇੱਕ ਬਣਾਈਆਂ ਵੀਆਂ ਪਾਰਟੀਆਂ ਜਿਨ੍ਹਾਂ ਦੀ ਕੋਈ ਬੁਨਿਆਦ ਨਹੀਂ, ਜਿਨ੍ਹਾਂ ਦੀ ਕੋਈ ਬੇਸਿਸ ਨਹੀਂ। ਤਾਂ ਉਸ ਤਰੀਕੇ ਦੇ ਨਾਲ ਸਿੱਖਾਂ ਨੂੰ ਛੋਟੇ ਗਰੁੱਪਾਂ ਨੂੰ ਇਕੱਠੇ ਹੋ ਕੇ ਇੱਕ ਯੂਨਾਈਟਿਡ ਇੱਕ ਲੀਡਰ ਬਣਾ ਕੇ ਆਪਣੇ ਆਪ ਨੂੰ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਜਾਣਾ ਚਾਹੀਦਾ ਔਰ ਪੰਜਾਬ ਦਾ ਜਿਹੜਾ ਰਾਜ ਭਾਗ ਆ ਸੰਭਾਲਣਾ ਚਾਹੀਦਾ ਔਰ ਉਹਨਾਂ ਨੂੰ ਸਿੱਖ ਕਦਰਾਂ ਕੀਮਤਾਂ ਤੇ ਜਿਹੜੀਆਂ ਸਾਡੀਆਂ ਰਵਾਇਤਾਂ, ਜਿਸ ਰਵਾਇਤਾਂ ਦੇ ਉੱਤੇ ਬੰਦਾ ਸਿੰਘ ਬਹਾਦਰ ਨੇ ਰਾਜ ਐਸਟੈਬਲਿਸ਼ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, ਮਿਸਲਾ ਨੇ ਕੀਤਾ, ਉਸ ਕਿਸਮ ਦਾ ਰਾਜ ਦੋ ਜਿਹੜਾ ਦੁਨੀਆ ਦੇ ਵਿੱਚ ਯੂਨੀਕ ਆ, ਜਿਸਨੇ ਲੋਕਾਂ ਨੂੰ ਰਾਹਤ ਦਿੱਤੀ, ਲੋਕਾਂ ਨੂੰ ਇਨਸਾਫ ਦਿੱਤਾ, ਲੋਕਾਂ ਦੇ ਨਾਲ ਪਿਆਰ ਐਸਟੈਬਲਿਸ਼ ਕੀਤਾ। ਹਾਂਜੀ, ਤਾਂ ਇਹ ਮਤਲਬ ਅਸੀਂ ਕਹਿੰਦੇ ਆ ਰਹੇ ਹਾਂ, ਲੇਕਿਨ ਬਦਕਿਸਮਤੀ ਇਹ ਹੈ
ਕਿ ਛੋਟੇ ਛੋਟੇ ਜਿਹੜੇ ਗਰੁੱਪ ਆ ਆਪਸ ਦੇ ਵਿੱਚ ਇਕੱਠੇ ਨਹੀਂ ਹੁੰਦੇ, ਜੀ। ਉਹ ਆਪਣੀ ਹਉਮੈ ਦੇ ਸ਼ਿਕਾਰ ਆ ਔਰ ਉਸ ਦਾ ਜਿਹੜਾ ਬੈਨੀਫਿਟ ਆ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ। ਜੀ ਬਿਲਕੁਲ ਬਿਲकुल ਡਾਕਟਰ ਸਾਹਿਬ। ਹਾਂਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ, ਉਹਨਾਂ ਨੂੰ ਜਾਗਰੂਕ ਹੋਪਫੁਲੀ ਕੀਤਾ ਹੋਵੇ ਤੁਸੀਂ, ਕਿਉਂਕਿ ਕਾਫੀ ਸਾਰੇ ਸਿੱਖ ਜਿਹੜੇ ਭੈਣ ਭਰਾ ਇਸ ਵੇਲੇ ਬਹੁਤ ਡੂੰਘੀ ਨੀਂਦ ਦੇ ਅੰਦਰ ਸੁੱਤੇ ਪਏ ਨੇ। ਹੋਪਫੁਲੀ ਅਸੀਂ ਇਹੀ ਟਰਾਈ ਕਰਦੇ TV 84 ਰਾਹੀਂ ਤੁਹਾਡੀ ਵਰਗੀਆਂ ਸ਼ਖਸੀਅਤਾਂ ਨੂੰ ਲੈ ਕੇ ਆਉਣ ਤਾਂ ਕਿ ਇਹ ਉੱਠਣ, ਇਹ ਜਾਗਣ, ਇਹ ਕੁਝ ਸਿੱਖ ਕੌਮ ਦੇ ਲਈ ਕਰ ਸਕਣ, ਨਹੀਂ ਤਾਂ ਸਿੱਖ ਕੌਮ ਇਸੇ ਤਰ੍ਹਾਂ ਤਬਾਹ ਹੁੰਦੀ ਜਾਏਗੀ। We have to stand up and get together as on one platform as you said। ਪਰ ਡਾਕਟਰ ਸਾਹਿਬ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।